ਉਹੀ ਕੇਜਰੀਵਾਲ ਜਿਹੜਾ ਦਿੱਲੀ ਦੇ ਵਿੱਚ ਆ ਕੇ ਈਵਨ ਬੈਠਦਾ ਵੀ ਨਹੀਂ ਹੈ ਇੱਕ ਵਾਰ ਵੀ ਕਿਸਾਨਾਂ ਪਾਣੀ ਤੱਕ ਪ੍ਰੋਵਾਈਡ ਦਿੱਲੀ ਵੱਲੋਂ ਨਹੀਂ ਕੀਤਾ, ਕੋਈ ਨਹੀਂ ਹੈ। ਔਰ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਕਾਨੂੰਨ ਨੇ ਉਹਨਾਂ ਨੂੰ ਗੈਜ਼ਟ ਕਰਨ ਦਾ ਕੰਮ ਦਿੱਲੀ ਅਸੈਂਬਲੀ ਕਰਦੀ ਹੈ। ਹੁਣ ਇੱਕ ਪਾਰਟ ਨੈਰੇਟਿਵ ਸਿਰਜਣ ਦਾ ਸੀ, ਇੱਕ ਪਾਰਟ ਸੀ ਕਿ ਜਿਹੜੇ ਇਫੈਕਟਿਵ ਲੋਕ ਇਸ ਸਿਸਟਮ ਨੂੰ ਇਨਫਲੂਐਂਸ ਕਰਦੇ ਨੇ ਉਹਨਾਂ ਨੂੰ ਐਲੀਮੀਨੇਟ ਕਰੋ। ਇੰਨੀ ਵੱਡੀ ਢਿੱਲ, ਔਰ ਅੱਜ 2 ਹਫ਼ਤੇ ਹੋ ਗਏ ਨੇ ਕੋਈ ਐਵੇਂ ਖਬਰਾਂ ਇੱਧਰ ਉੱਧਰ ਜੇ ਇੰਟਰਪੋਲ ਨੂੰ ਅਸੀਂ ਇੰਟਰਪੋਲ ਕੋਲ ਨੂੰ ਹਜ਼ਾਰਾਂ ਟੈਲੀਫੋਨ ਜਾਂਦੇ ਨੇ ਜਾਂ ਉਹਨਾਂ ਕੋਲ ਰਹਿੰਦੇ ਨੇ, ਉਹ ਕੋਈ ਉਹਦਾ ਮਤਲਬ ਹੀ ਨਹੀਂ ਹੁੰਦਾ। ਉਹ ਸਿਰਫ ਲੋਕਾਂ ਨੂੰ ਦੱਸਣ ਲਈ ਜੀ ਅਸੀਂ ਬਹੁਤ ਤੇਜ਼ੀ ਨਾਲ ਦੌੜ ਰਹੇ ਹਾਂ, ਪਰ ਉਹ ਖੜੇ ਖੜੇ ਹੀ ਦੌੜ ਰਹੇ ਨੇ। ਆਪਣੀ ਕ੍ਰੈਡੀਬਿਲਟੀ ਲਈ ਸਿੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਲੇਕਿਨ ਜਦੋਂ ਟਿਕਟ ਦਾ ਵੇਲਾ ਆਉਂਦਾ ਕਿਸ ਤਰੀਕੇ ਨਾਲ ਉਹਨਾਂ ਨੇ ਅਗੇਨ ਉਹ ਬਣਾ ਦਿੱਤਾ ਹੈ ਸਿਨੇਰੀਓ ਕਿ ਭਾਈ ਸਿੱਖ ਵੋਟ ਜਿਹੜੀ ਆ ਉਹ ਡਿਵਾਈਡ ਹੋਏ ਔਰ ਇਹ ਨਾ ਲੱਗੇ ਕਿ ਪੰਜਾਬ ਦੇ ਵਿੱਚ ਵਾਪਸ ਪੰਥਕ ਧਿਰਾਂ ਦੀ ਵਾਪਸੀ ਹੋਈ ਹੈ। ਉਹਦੇ ਲਈ ਬਾਦਲ ਵੀ ਇੱਕ ਮੋਹਰ ਹੈ, ਉਹਨਾਂ ਦੇ ਲਈ ਆਮ ਆਦਮੀ ਪਾਰਟੀ ਵੀ ਹੈ, ਤੇ ਕਾਂਗਰਸ ਨੂੰ ਤਾਂ ਆਲਰੇਡੀ ਉਹਨਾਂ ਨੇ ਉਹਦਾ ਰਨ ਕਰ ਦਿੱਤਾ ਹੈ। 3 ਮਹੀਨਿਆਂ ਦੀ ਇਹਨਾਂ ਦੀ ਕਾਰਗੁਜ਼ਾਰੀ ਤੁਸੀਂ ਦੇਖੋਗੇ ਕਿ ਉਹੀ ਭੰਬਲ ਭੂਸਾ ਜਿਹੜਾ ਚੋਣਾਂ ਤੋਂ ਪਹਿਲਾਂ ਸੀ ਉਸ ਤੋਂ ਵਸਟ ਕਰ ਦਿੱਤਾ ਹੈ। ਔਰ ਲਾਅ ਐਂਡ ਆਰਡਰ ਦਾ ਇੰਨਾ ਬੁਰਾ ਹਾਲ ਹੈ ਇਸ ਵੇਲੇ, ਆਮ ਕ੍ਰਾਈਮ ਜਿਹੜਾ ਕੁਝ ਰਿਪੋਰਟ ਵੀ ਨਹੀਂ ਹੁੰਦਾ, ਫਿਰੌਤੀਆਂ ਦੀ ਗੱਲ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ। ਜੀ, ਪੰਜਾਬ ਦੇ ਹਵਾਲੇ ਨਾਲ ਜਿਹੜੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਮਤਲਬ ਅਸੀਂ ਘੱਲੂਘਾਰੇ ਹਫ਼ਤੇ ਨਾਲ ਰਿਲੇਟਡ ਐਕਟੀਵਿਟੀਜ਼ ਨੂੰ ਦੇਖਦੇ ਹਾਂ। ਸਿਕਿਉਰਿਟੀ ਏਜੰਸੀਜ਼ ਜਦੋਂ ਵੀ ਕੋਈ ਇਸ ਕਿਸਮ ਦਾ ਘਟਨਾਕ੍ਰਮ ਹੁੰਦਾ ਜਾਂ ਮਾਹੌਲ ਹੁੰਦਾ, ਕਿਵੇਂ ਉਹਨੂੰ ਕੰਟਰਾਈਵ ਕੀਤਾ ਜਾਂਦਾ ਜਾਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਜਿਹਨੂੰ ਇਹ ਫਿਰ ਦੱਸਿਆ ਜਾਂਦਾ ਜੀ ਹਾਈ ਅਲਰਟ ਹੋ ਗਿਆ, ਬਹੁਤ ਵੱਡਾ ਹੋ ਗਿਆ, ਥ੍ਰੈਟ ਹੋ ਗਿਆ, ਬੰਬ ਥ੍ਰੈਟ ਤੋਂ ਲੈ ਕੇ ਟੈਰਰਿਜ਼ਮ ਤੋਂ ਲੈ ਕੇ ਫਿਰ ਉਹ ਮਤਲਬ ਮੀਡੀਆ ਦੇ ਰਾਹੀਂ ਉਹ ਇੱਕ ਮਾਹੌਲ ਜਿਹੜਾ ਆ ਉਹ ਕ੍ਰੀਏਟ ਕੀਤਾ ਜਾਂਦਾ ਜਿਹਦੇ ਵਿੱਚ ਲੋਕਾਂ ਦੇ ਲਈ ਡਰ ਅਤੇ ਸਹਿਮ ਦਾ ਮਾਹੌਲ ਜਿਹੜਾ ਆ ਉਹ ਬਣਾਇਆ ਜਾਂਦਾ। ਮਤਲਬ ਇੱਕ ਪਰਸੈਪਸ਼ਨ ਹੀ ਹੁੰਦੀ ਹੈ, ਪਬਲਿਕ ਪਰਸੈਪਸ਼ਨ ਹੀ ਹੁੰਦੀ ਹੈ ਜਿਹੜੀ ਕ੍ਰੀਏਟ ਕੀਤੀ ਜਾਂਦੀ ਹੈ, ਕਨਕੋਕਟ ਕੀਤੀ ਜਾਂਦੀ ਹੈ। ਸੋ ਇਸ ਦੇ ਹਵਾਲੇ ਨਾਲ ਜਦੋਂ ਤੁਸੀਂ ਦੇਖ ਰਹੇ ਆ ਵੀ ਹੁਣ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ, ਪਹਿਲੀ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਰਕਾਰ ਬਣਾਉਂਦੀ ਹੈ, ਭਗਵੰਤ ਮਾਨ ਮੁੱਖ ਮੰਤਰੀ ਬਣਦੇ ਆ, ਉਹਨਾਂ ਦਾ ਜਿਹੜਾ ਸਾਰਾ ਵਰਤਾਰਾ ਆ, ਹਾਲਾਂਕਿ ਹਜੇ ਨਵੀਂ ਜਿਹੜੀ ਸਰਕਾਰ ਹੈ ਉਹ ਹੈ, ਉਹਨਾਂ ਦੀ ਹਜੇ ਕਾਰਗੁਜ਼ਾਰੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਉਹਨਾਂ ਦੀ ਡੀਲਿੰਗ ਹੈਗੀ ਹੈ ਜਿਸ ਕਿਸਮ ਦਾ, ਅਤੇ ਖਾਸ ਤੌਰ 'ਤੇ ਜਦੋਂ ਅਸੀਂ ਸਿੱਧੂ ਮੂਸੇਵਾਲਾ ਕਤਲਕਾਂਡ ਦੇਖਦੇ ਹਾਂ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਕਿਸਮ ਦੀ ਇਨਵੈਸਟੀਗੇਸ਼ਨ ਹੈ, ਉਹ ਕੋਈ ਕੁਛ ਕਹਿ ਰਿਹਾ, ਪੁਲਿਸ ਕੁਛ ਕਹਿ ਰਹੀ ਆ, ਮੀਡੀਆ ਦੇ ਵਿੱਚ ਜਾਂ ਸਬੂਤ ਕਿਸੇ ਹੋਰ ਕਿਸਮ ਦੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ। ਸੋ ਇਹ ਸਾਰਾ ਕੁਛ ਮਤਲਬ ਕਿਤੇ ਨਾ ਕਿਤੇ ਜਿਹੜਾ ਮੈਚ ਹੁੰਦਾ ਨਹੀਂ ਨਜ਼ਰ ਆ ਰਿਹਾ, ਅਤੇ ਇੰਝ ਜਾਪ ਰਿਹਾ ਆ ਵੀ ਜਿਹੜੀ ਗੱਲ ਹੈ ਇਹ ਕਾਬੂ ਦੇ ਵਿੱਚ ਨਹੀਂ ਨਜ਼ਰ ਆ ਰਹੀ। ਲੋਕਾਂ ਦੀ ਰਾਏ, ਭਾਵਨਾ, ਲੋਕਾਂ ਦਾ ਜਿਹੜੀਆਂ ਐਸਪੀਰੇਸ਼ਨਸ ਨੇ ਉਹ ਡਿਫਰੈਂਟ ਨੇ, ਅਤੇ ਸਰਕਾਰ ਕਿਤੇ ਨਾ ਕਿਤੇ ਉਹਨਾਂ ਤੋਂ ਡਿਫਰੈਂਟਲੀ ਐਕਟ ਕਰਦੀ ਨਜ਼ਰ ਆ ਰਹੀ ਹੈ। ਇਹ ਗੱਲ ਕਿਸ ਪਾਸੇ ਨੂੰ ਜਾਊਗੀ, ਕਿਵੇਂ ਦੇਖਦੇ ਹੋ? ਦੇਖੋ, ਜਦੋਂ ਅਸੀਂ ਬ੍ਰਾਹਮਣਵਾਦ ਜਾਂ ਅੱਜ ਦੀ ਜ਼ਬਾਨ 'ਚ ਹਿੰਦੂਤਵਾ ਦੀ ਗੱਲ ਕਰਦੇ ਹਾਂ, ਬ੍ਰਾਹਮਣਵਾਦ ਦਾ ਸਭ ਤੋਂ ਪਾਵਰਫੁਲ ਹਥਿਆਰ ਜਿਹੜਾ ਉਹ ਹੈ ਭੰਬਲ ਭੂਸਾ। ਜੀ, ਤੁਸੀਂ ਇਸ ਲੈਵਲ ਦਾ ਇੰਨੇ ਕੁ ਹਨੇਰੇ ਕ੍ਰੀਏਟ ਕਰ ਦਿਓ, ਇੰਨੇ ਕੁ ਨੈਰੇਟਿਵ ਕ੍ਰੀਏਟ ਕਰ ਦਿਓ ਕਿ ਜਿਹੜੇ ਲੋਕ ਨੇ ਉਹ ਡਿਸਾਈਡ ਹੀ ਨਾ ਕਰ ਸਕਣ, ਉਹਨਾਂ ਨੂੰ ਪਤਾ ਹੀ ਨਾ ਲੱਗੇ, ਉਹਨਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਜਾਏ ਔਰ ਉਹਨਾਂ ਨੂੰ ਇਹ ਲੱਗੇ ਕਿ ਭਾਈ ਨਹੀਂ ਇਹ ਸਭ ਕੁਛ ਜੋ ਇਹਦੇ ਕੋਲੋਂ ਜੋ ਹੈ ਚੱਲ ਰਿਹਾ ਉਹ ਹੀ ਰਹਿਣ ਦਈਏ। ਇੱਕ ਖੌਫ, ਇੱਕ ਡਰ, ਇੱਕ ਕਨਫਿਊਜ਼ਨ, ਭੰਬਲ ਭੂਸਾ ਲਫ਼ਜ਼ ਤੋਂ ਬਿਹਤਰ ਹੋਰ ਕੋਈ ਲਫ਼ਜ਼ ਨਹੀਂ ਜੀ। ਅਸੀਂ ਇਹ ਸਮਝਦੇ ਹਾਂ ਕਿ ਵੀ ਅੱਜ ਦੇ ਕੌਂਟੈਕਸਟ ਵੀ ਅਸੀਂ ਇੱਕ ਪਾਸੇ ਕਿਸਾਨ ਮੋਰਚੇ ਦੀ ਸਕਸੈਸ ਨੂੰ ਦੇਖਿਆ, 13 ਮਹੀਨੇ ਚੱਲੀ ਇਸ ਮੂਵਮੈਂਟ ਨੇ ਸਿੱਖ ਕੌਮ ਦਾ ਬੈਸਟ ਦੁਨੀਆ ਦੇ ਸਾਹਮਣੇ ਲਿਆਂਦਾ। ਉਹ ਬੈਸਟ ਧਾਰਮਿਕ ਤੌਰ 'ਤੇ ਸੀ। ਖਾਲਿਸਤਾਨ ਦਾ ਮੁੱਦਾ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਰਾਜਸਥਾਨ ਤੋਂ, ਕੋਈ ਹਰਿਆਣੇ ਤੋਂ, ਕੋਈ ਫਾਰ ਆਫ ਕੇਰਲਾ ਤੋਂ ਆ ਕੇ ਜਿਹੜੇ ਸਧਾਰਨ ਦਲਿਤ ਜਾਂ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਹਮ ਖਾਲਿਸਤਾਨੀ।
ਫਿਰ ਅਸੀਂ ਸਿੱਖਾਂ ਦੀ ਜਿਹੜੀ ਦਰਿਆ ਦੇ ਲਈ ਸਕੂਲ ਐਸਟੈਬਲਿਸ਼ ਗਰੀਬ ਬੱਚਿਆਂ ਦੇ ਲਈ ਕਰਨਾ, ਉਹ ਸਾਰੇ ਖਿੱਤੇ ਦੇ ਵਿੱਚ ਉੱਥੇ ਇੱਕ ਸ਼ਹਿਰ ਵਸਾ ਦੇਣਾ ਔਰ ਇਹਨੂੰ ਜਿਹੜਾ ਹਰ ਚੀਜ਼ ਜਿਹੜੀ ਹੈ ਉਹ ਮੁਹੱਈਆ, ਹਰ ਆਉਣ ਜਾਣ ਵਾਲੇ ਨੂੰ ਰੋਟੀ ਵੀ ਮਿਲ ਰਹੀ ਹੈ ਔਰ ਐਕਸਟਰਾ ਵੀ ਹੈ। ਔਰ ਉਹਨੇ ਵਕਤ ਪਾ ਦਿੱਤਾ ਦਿੱਲੀ ਦਰਬਾਰ ਨੂੰ, ਉਹਨਾਂ ਨੇ ਤਾਂ ਇਹ ਕਿ ਜੀ ਇਹ ਬਦਾਮ ਔਰ ਕਾਜੂ ਔਰ ਇਹ ਚੀਜ਼ਾਂ ਸਰਵ ਕਰ ਰਹੇ ਨੇ, ਕਿੱਥੋਂ ਆ ਰਹੇ ਨੇ ਪੈਸੇ, ਕੌਣ ਦੇ ਰਿਹਾ ਹੈ। ਸੋ ਉਹਨਾਂ ਨੇ ਮਵਾਲੀ ਤੋਂ ਲੈ ਕੇ ਖਾਲਿਸਤਾਨੀ, ISI, ਗੁੰਡਾ ਅਨਸਰ, ਲਾਲਸ ਅਨਸਰ, ਜੋ ਵੀ ਉਹ ਕਹਿ ਸਕਦੇ ਸੀ ਕੀਤਾ। ਲੇਕਿਨ ਉਸੇ ਹੀ ਸਿੱਖ ਥਾਟ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਦੀ ਝੁਕਦਾ ਹੈ, ਮਾਫੀ ਮੰਗਦਾ ਹੈ ਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਂਦਾ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਉਣ ਦਾ ਡਰਾਮਾ ਕੀਤਾ ਜਾਂਦਾ ਹੈ। 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਾਲ ਦਿਵਸ ਭਾਰਤ ਭਰ 'ਚ ਮਨਾਉਣ ਦੀ ਗੱਲ ਕੀਤੀ ਜਾਂਦੀ ਹੈ ਔਰ ਇੱਕ ਤੋਂ ਬਾਅਦ ਇੱਕ ਡੈਲੀਗੇਸ਼ਨ ਉੱਥੋਂ ਦੇ ਵਿਕੇ ਹੋਏ ਸਿੱਖਾਂ ਦਾ, ਇੱਥੋਂ ਦੇ ਰੈਂਟਾ ਸਿੱਖਾਂ ਦਾ, ਉਹ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਜਿਹੜਾ ਮੁਲਾਕਾਤਾਂ ਕੀਤੀਆਂ ਜਾਂਦੀਆਂ, ਇਹ ਦੱਸਣ ਦੇ ਲਈ ਕਿ ਜੀ ਅਸੀਂ ਸਿੱਖਾਂ ਦੇ ਵਿੱਚ ਵੀ ਸਾਡੀ ਥਾਂ ਹੈ, ਜਿਵੇਂ ਫਿਰ ਚੋਣਾਂ ਲੜਦੇ ਨੇ। ਪਰ ਫਿਰ ਤੁਸੀਂ ਦੇਖਦੇ ਹੋ ਕਿ ਕਿਵੇਂ ਉਸ ਚੋਣ ਪੀਰੀਅਡ ਦੇ ਵਿੱਚ ਜਦੋਂ ਕੁਰਸੀਆਂ ਖਾਲੀ ਨੇ ਤੇ ਉਹ ਰਾਹ 'ਚੋਂ ਬਠਿੰਡਿਓਂ ਮੁੜ ਜਾਂਦਾ, ਫਿਰੋਜ਼ਪੁਰ ਤੱਕ ਪਹੁੰਚਦਾ ਨਹੀਂ, ਤੇ ਫਿਰ ਉਹ ਆਪਣੀ ਜਾਨ ਨੂੰ ਖਤਰਾ ਦੱਸ ਕੇ ਦੂਸਰਾ ਨੈਰੇਟਿਵ ਸਿੱਖਾਂ ਦੇ ਅਗੇਂਸਟ ਚੁੱਪ ਚਪੀਤੇ ਸਿਰਜ ਦਿੰਦਾ ਹੈ ਕਿ ਭਾਈ ਜੇ ਇਹਨੂੰ ਮੋਦੀ ਨੂੰ ਕੁਝ ਹੋ ਗਿਆ ਤੇ ਉਹ ਸਿੱਖਾਂ ਨੇ ਕੀਤਾ ਕਰਕੇ ਉਸ ਕਿਸਮ ਦੀ ਫਿਜ਼ਾ ਬਣਾ ਦਿੱਤੀ ਜਾਂਦੀ ਹੈ। ਹੁਣ ਉਸ ਸਾਰੇ ਚੋਂ ਜਿਹੜੀ ਹਕੂਮਤ ਘਬਰਾਈ ਹੋਈ ਸੀ ਕਿ ਵੀ ਇਹ ਜਿਹੜੀ ਤਾਕਤ ਦੇ ਨਾਲ ਸਿੱਖੀ ਕਿਸਾਨ ਲਹਿਰ ਤੋਂ ਬਾਅਦ ਔਰ ਪਹਿਲੀ ਵਾਰ ਇਹਨਾਂ 7-8 ਸਾਲ 'ਚ ਮੋਦੀ ਦੇ 2014 'ਚ ਪਾਵਰ 'ਚ ਆਉਣ ਤੋਂ ਬਾਅਦ ਜਿਹੜੀ ਸਿੱਖ ਕੌਮ ਨੇ ਔਰ ਇਨ ਪਾਰਟਿਕੂਲਰ ਫਿਰ ਪੰਜਾਬ ਦੀ ਤਾਕਤ ਹੈ, ਇਹ ਕ੍ਰੀਏਟ ਹੋਈ, ਜਿਹਨੇ ਕਾਂਗਰਸ, BJP ਔਰ ਇਵਨ ਕੇਜਰੀਵਾਲ ਉਸ ਤੋਂ ਪਹਿਲਾਂ 2014 'ਚ ਵੀ ਇੱਕ ਹੌਟ ਪੋਟੇਟੋ ਵਾਂਗ ਪੰਜਾਬ 'ਚ ਉਹਨੂੰ ਵੇਚਿਆ ਗਿਆ ਸੀ। ਉਹ ਵਿਕਿਆ ਵੀ ਸੀ 3-4 ਸੀਟਾਂ ਦੇ, ਲੇਕਿਨ ਅਗਲੀਆਂ ਅਸੈਂਬਲੀ ਚੋਣਾਂ ਤੱਕ ਪਹੁੰਚਦਿਆਂ 2017 'ਚ ਕੁਝ ਨਹੀਂ ਵਟਿਆ ਗਿਆ। 20 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ, ਉਹਦੇ 'ਚ ਵੀ ਆਪਸੀ ਜਿਹੜਾ ਕਲੇਸ਼ ਉਹਨਾਂ ਦੇ ਪਿਆਰ ਹੈ। ਹੁਣ ਕਿਸਾਨ ਲਹਿਰ ਤੋਂ ਉਹੀ ਕੇਜਰੀਵਾਲ ਜਿਹੜਾ ਦਿੱਲੀ ਦੇ ਵਿੱਚ ਆ ਕੇ ਈਵਨ ਬੈਠਦਾ ਵੀ ਨਹੀਂ ਹੈ ਇੱਕ ਵਾਰ ਵੀ ਕਿਸਾਨਾਂ 'ਚ, ਪਾਣੀ ਤੱਕ ਪ੍ਰੋਵਾਈਡ ਦਿੱਲੀ ਵੱਲੋਂ ਨਹੀਂ ਕੀਤਾ, ਕੋਈ ਨਹੀਂ ਹੈ। ਔਰ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਕਾਨੂੰਨ ਨੇ ਉਹਨਾਂ ਨੂੰ ਗੈਜ਼ਟ ਕਰਨ ਦਾ ਕੰਮ ਦਿੱਲੀ ਅਸੈਂਬਲੀ ਕਰਦੀ ਹੈ। ਹੁਣ ਅਨਫੋਰਚੂਨੇਟ ਪਾਰਟ ਮੈਂ ਸਮਝਦਾ ਹਾਂ ਕਿ ਵੀ ਜਿੱਦਾਂ ਸਾਡੇ ਲੋਕ ਜਦੋਂ ਅਸੀਂ ਜਜ਼ਬਾਤ ਨੂੰ ਆਪਣੀ ਤਾਕਤ ਕਹਿੰਦੇ, ਔਰ ਇਨਫੈਕਟ ਅੱਜ ਹੀ ਡਾਕਟਰ ਚੀਮਾ ਜਿਹੜੇ ਵੱਡੇ ਸਕਾਲਰ ਵੀ ਨੇ, ਯੂਨਾਈਟਿਡ ਨੇਸ਼ਨਸ ਦੀ ਸਟੀਅਰਿੰਗ ਕਮੇਟੀ ਦੇ ਐਡਵਾਈਜ਼ਰ ਨੇ ਔਰ 3-4 ਦਿਨ ਇੱਥੇ ਹੋ ਰਹੇ, ਉਹਨਾਂ ਨੇ ਸੈਚਰਡੇ ਦਾ ਸੈਮੀਨਾਰ, ਸੰਡੇ ਦਾ ਅਟੈਂਡ ਕੀਤਾ। ਗੱਲ ਚੱਲ ਰਹੀ ਸੀ, ਕਿਸੇ ਨੇ ਕਮੈਂਟ ਕੀਤਾ ਕਿ ਜੀ ਕਈ ਵਾਰ ਸਿੱਖ ਐਮੋਸ਼ਨਲ ਹੋ ਕੇ ਗੱਲਾਂ ਕਰਦੇ ਨੇ, ਦੂਜਾ ਉਹਨਾਂ ਨੇ ਉੱਥੇ ਹੀ ਰੋਕ ਲਿਆ। ਉਹਨਾਂ ਨੇ ਕਿਹਾ ਵੀ ਜ਼ਿੰਦਾ ਆਦਮੀ ਦੇ ਵਿੱਚ ਐਮੋਸ਼ਨ ਹੀ ਉਹਨੂੰ ਡਰਾਈਵ ਕਰਦੀ ਹੈ। ਜੇ ਠੀਕ ਹੈ ਐਮੋਸ਼ਨ ਆਪਣੇ ਆਪ 'ਚ ਐਂਡ ਨਹੀਂ ਹੁੰਦਾ, ਪਰ ਜਦੋਂ ਐਮੋਸ਼ਨਸ ਮਰ ਜਾਣ, ਜਜ਼ਬੇ ਮਰ ਜਾਣ, ਫਿਰ ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਹੀ ਹੁੰਦੀਆਂ ਨੇ। ਸੋ ਇਹ ਤੇ ਹੈ ਸਾਡੀ ਸਟਰੈਂਥ। ਇਸ ਲਈ ਅਸੀਂ ਧਰਮ ਦਾ ਮਾਮਲਾ ਹੋਏ, ਕੌਮ ਦਾ ਹੋਏ, ਇਨਸਾਨੀ ਹਕੂਕਾਂ ਦੀ ਗੱਲ ਹੋਏ, ਜਜ਼ਬਾਤ ਇੱਕ ਅਹਿਮੀਅਤ ਰੱਖਦਾ। ਪਰ ਇਹ ਜਦੋਂ ਤੁਸੀਂ ਜਿਸ ਬੇਈਮਾਨ ਦੁਸ਼ਮਣ ਦੇ ਨਾਲ, ਚਾਣਕਿਆ ਪੁੱਤਰਾਂ ਦੇ ਨਾਲ ਸਾਡਾ ਵਾਹ ਪਿਆ ਹੈ, ਉਹਨਾਂ ਦੇ ਕੋਲ ਇੱਕ ਕੈਪੈਸਿਟੀ ਹੈ, ਉਹਨਾਂ ਦੇ ਕੋਲ ਇਹ ਪੇਸ਼ੈਂਸ ਹੈ, ਉਹਨਾਂ ਦੇ ਕੋਲ ਇਹ ਡਰਾਈਵ ਹੈ, ਉਹਨਾਂ ਦੇ ਕੋਲ ਟੈਕਨੀਕ ਹੈ ਕਿ ਸਾਡੀ ਇਮੋਸ਼ਨ ਨੂੰ ਉਹਨਾਂ ਨੇ ਕਿਹੜੇ ਪਾਸੇ ਡਾਈਵਰਟ ਕਰਨਾ। ਇਹੀ 47 ਦੇ ਵਿੱਚ ਇਸ ਟੈਕਨੀਕ ਨੂੰ ਉਹਨਾਂ ਨੇ ਇਸਤੇਮਾਲ ਕੀਤਾ ਕਿ ਜਿਹੜੀ ਸਾਡੀ ਵਿਕਟਰੀ ਅਕਾਲੀ ਮੋਰਚੇ 'ਚੋਂ 1920 ਦੇ ਜਿਹਨੇ ਅੰਗਰੇਜ਼ਾਂ ਨੂੰ ਝੁਕਾਇਆ, 1930 ਤੱਕ ਸਾਡੇ ਕੋਲ ਸੈਪਰੇਟ ਇਲੈਕਟੋਰੇਟ ਸੀ। 1936-37 ਦੀਆਂ ਚੋਣਾਂ ਦੇ ਵਿੱਚ ਸਾਡੀ ਪਰਫਾਰਮੈਂਸ ਸੀ। ਪੰਜਾਬ ਦੇ ਵਿੱਚ ਪ੍ਰੀ 47 2 ਸਰਕਾਰਾਂ ਬਣਦੀਆਂ ਨੇ, ਸਿਕੰਦਰ ਹਯਾਤ ਖਾਨ, ਸਰ ਸਿਕੰਦਰ ਹਯਾਤ ਖਾਨ ਦੀ ਔਰ ਖਿਜਰ ਹਯਾਤ ਖਾਨ ਟਿਵਾਣਾ। ਇਹ ਮਿੱਥ ਵੀ ਤੋੜ ਦਿੱਤਾ ਉਹਨਾਂ ਨੇ ਕਿ ਜੀ ਸਿੱਖ ਤੇ ਮੁਸਲਮਾਨ ਇਕੱਠੇ ਨਹੀਂ, ਉਹ ਦੋਵੇਂ ਹੀ ਸਰਕਾਰਾਂ ਦੇ ਚੀਫ ਮਿਨਿਸਟਰ ਜਿਹੜੇ ਨੇ ਉਹ ਤਾਂ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਨੇ ਤੇ ਅਕਾਲੀ ਦਲ ਸਿੱਖ ਉਹਦੇ 'ਚ ਪਾਰਟਿਸਪੈਂਟ ਨੇ। ਹੁਣ ਉਹਨਾਂ ਨੂੰ ਇਹ ਜ਼ਰੂਰੀ ਸੀ ਇਹ ਕ੍ਰੀਏਟ ਕਰਨਾ ਕਿ ਵੀ ਤੁਸੀਂ ਇਹਨਾਂ ਨੂੰ ਜੇ ਲੜਾਣਾ, ਕਿਤੇ ਸਿੱਖ ਆਪਣੀ ਥਰਡ ਆਪਸ਼ਨ ਜਾਂ ਅਦਰਵਾਈਜ਼ ਕੋਈ ਸਹਿਚਾਰ ਦੀ ਗੱਲ ਨਾ ਕਰਨ। ਉਹਨਾਂ ਨੇ ਕਿਵੇਂ ਉਸ ਸਾਰੇ ਨੂੰ ਬਦਲਿਆ ਕਿ ਵਿਦਿਨ ਮੰਥਸ ਉਹ ਸਾਰੀ ਫਿਜ਼ਾ ਬਦਲ ਗਈ, ਕਿਵੇਂ ਅਸੀਂ ਵੀ ਵਰ ਐਟ ਈਚ ਅਦਰਸ ਥ੍ਰੋਟਸ। ਹੁਣ ਇੱਕ ਪਾਰਟ ਨੈਰੇਟਿਵ ਸਿਰਜਣ ਦਾ ਸੀ, ਇੱਕ ਪਾਰਟ ਸੀ ਕਿ ਜਿਹੜੇ ਇਫੈਕਟਿਵ ਲੋਕ ਇਸ ਸਿਸਟਮ ਨੂੰ ਇਨਫਲੂਐਂਸ ਕਰਦੇ ਨੇ
ਉਹਨਾਂ ਨੂੰ ਐਲੀਮੀਨੇਟ ਕਰੋ। ਦੀਪ ਸਿੱਧੂ ਦਾ ਐਕਸੀਡੈਂਟ ਉਸ ਕੜੀ ਦਾ ਹਿੱਸਾ ਹੈ। ਤੇ ਜੇ ਅੱਜ ਦੇ ਕੰਟੈਕਸਟ 'ਚ ਕਹਿਣਾ ਹੋਏ ਤੇ ਹੁਣ ਤਾਂ ਇੰਨਾ ਇਨਵੈਸਟੀਗੇਟਿਵ ਔਰ ਕ੍ਰਾਈਮ ਰਿਪੋਰਟਰਸ ਦਾ ਵੀ ਕਹਿਣਾ ਹੈ ਕਿ ਇੰਨੀ ਵੱਡੀ ਢਿੱਲ, ਔਰ ਅੱਜ 2 ਹਫ਼ਤੇ ਹੋ ਗਏ ਨੇ, ਕੋਈ ਐਵੇਂ ਖਬਰਾਂ ਇੱਧਰ ਉੱਧਰ, ਜੇ ਇੰਟਰਪੋਲ ਨੂੰ ਅਸੀਂ ਇੰਟਰਪੋਲ ਕੋਲ ਨੂੰ ਹਜ਼ਾਰਾਂ ਟੈਲੀਫੋਨ ਜਾਂਦੇ ਨੇ ਜਾਂ ਉਹਨਾਂ ਕੋਲ ਰਹਿੰਦੇ ਨੇ, ਉਹ ਕੋਈ ਉਹਦਾ ਮਤਲਬ ਹੀ ਨਹੀਂ ਹੁੰਦਾ। ਉਹ ਸਿਰਫ ਲੋਕਾਂ ਨੂੰ ਦੱਸਣ ਲਈ ਜੀ ਅਸੀਂ ਬਹੁਤ ਤੇਜ਼ੀ ਨਾਲ ਦੌੜ ਰਹੇ ਹਾਂ, ਪਰ ਉਹ ਖੜੇ ਖੜੇ ਹੀ ਦੌੜ ਰਹੇ ਨੇ, ਕਿਉਂਕਿ ਉਹ ਲੀਡ, ਉਹ ਪ੍ਰੂਫ ਤਾਂ ਕੀ ਉਹਨਾਂ ਨੇ ਦੇਣੇ ਨੇ। ਉਹਨਾਂ ਨੇ ਉਹ ਸਿਚੁਏਸ਼ਨ ਬਣਾਈ, ਉਹਦੀ ਸਿਕਿਉਰਿਟੀ ਵਿਦਡਰਾ ਕਰਕੇ ਔਰ ਉਹ ਸਾਰੇ ਮਾਹੌਲ ਨੂੰ ਸਿਰਜ ਕੇ ਕਿ ਉਹਨਾਂ ਨੇ ਜਿਹੜੀ ਦੂਸਰੇ ਜਿਹਦੇ 'ਚ ਪੋਟੈਂਸ਼ੀਅਲ ਸੀ ਉਹਨੂੰ ਪਾਸੇ ਕੀਤਾ। ਹੁਣ ਕਾਰਗੁਜ਼ਾਰੀ, ਫਿਰ ਖੌਫ ਦੀ ਗੱਲ ਅਸੀਂ ਆਲਰੇਡੀ ਕਰਕੇ ਹਟੇ ਹਾਂ ਕਿ 20 ਕੰਪਨੀਆਂ ਸੈਂਟਰਲ ਫੋਰਸਿਸ ਦੀਆਂ ਭਗਵੰਤ ਮਾਨ ਲੈ ਕੇ ਆਂਦਾ। ਸੋ ਅੱਜ ਔਰ ਇਸ ਨੂੰ ਇਹੀ ਨਹੀਂ ਵੀ ਇੱਕ ਪਾਤਰ ਸਿੱਧਾ ਆਮ ਆਦਮੀ ਪਾਰਟੀ ਜਾਂ ਉਹਨੂੰ ਹੀ ਹੈ। ਜੇ ਕਿਸੇ ਨੂੰ ਇਹ ਭੁਲੇਖਾ ਹੋਏ ਜੀ ਬਾਦਲ ਦਲ ਜਿਹੜਾ ਹੈ ਉਹ ਹੁਣ ਟੁੱਟ ਭੱਜ ਗਿਆ ਉਹਨਾਂ ਨਾਲੋਂ ਔਰ ਉਹ ਬੜਾ ਸਿੱਖ ਹੋ ਗਿਆ, ਨਹੀਂ। ਆ ਤੁਸੀਂ ਸੰਗਰੂਰ ਚੋਣ ਦੇ ਹਵਾਲੇ ਨਾਲ ਦੇਖ ਲਓ ਕਿ ਉਹਨਾਂ ਤੋਂ ਹੀ ਬੰਦੀ ਸਿੱਖਾਂ ਦੀ ਰਿਹਾਈ ਥੱਲੇ ਆਪਣੀ ਕ੍ਰੈਡੀਬਿਲਟੀ ਲਈ ਸਿੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਲੇਕਿਨ ਜਦੋਂ ਟਿਕਟ ਦਾ ਵੇੜਾ ਆਉਂਦਾ ਕਿਸ ਤਰੀਕੇ ਨਾਲ ਉਹਨਾਂ ਨੇ ਅਗੇਨ ਉਹ ਬਣਾ ਦਿੱਤਾ ਹੈ ਸਿਨੈਰੀਓ ਕਿ ਭਾਈ ਸਿੱਖ ਵੋਟ ਜਿਹੜੀ ਆ ਉਹ ਡਿਵਾਈਡ ਹੋਏ ਔਰ ਇਹ ਨਾ ਲੱਗੇ ਕਿ ਪੰਜਾਬ ਦੇ ਵਿੱਚ ਵਾਪਸ ਪੰਥਕ ਧਿਰਾਂ ਦੀ ਵਾਪਸੀ ਹੋਈ ਹੈ। ਉਹਦੇ ਲਈ ਬਾਦਲ ਵੀ ਇੱਕ ਮੋਹਰ ਹੈ, ਉਹਨਾਂ ਦੇ ਲਈ ਆਮ ਆਦਮੀ ਪਾਰਟੀ ਵੀ ਹੈ, ਤੇ ਕਾਂਗਰਸ ਨੂੰ ਤਾਂ ਆਲਰੇਡੀ ਉਹਨਾਂ ਨੇ ਉਹਦਾ ਰਨ ਕਰ ਦਿੱਤਾ ਹੈ। ਇੱਕ ਧਰਮਸੋਤ ਫੜ ਲਿਆ, ਦੂਜੇ ਉਹ ਆਸ਼ੂਤੋਸ਼ ਕੇ ਕੌਣ ਹੈ ਉਹਦਾ ਜ਼ਿਕਰ ਹੋ ਰਿਹਾ, ਕਿਸੇ ਹੋਰ ਦਾ ਹੋ ਰਿਹਾ। ਸੋ ਕੁੱਲ ਮਿਲਾ ਕੇ ਜਿਹੜੇ ਤੁਸੀਂ ਇਹ ਕਹਿਣਾ ਹੋਏ, ਤੁਸੀਂ ਕਿਹਾ ਵੀ ਪੰਜਾਬ ਦੀ ਇਹ ਸਿਚੁਏਸ਼ਨ ਕਿੱਧਰ ਨੂੰ ਹੈ, 3 ਮਹੀਨਿਆਂ ਦੀ ਇਹਨਾਂ ਦੀ ਕਾਰਗੁਜ਼ਾਰੀ ਤੁਸੀਂ ਦੇਖੋਗੇ ਕਿ ਉਹੀ ਭੰਬਲ ਭੂਸਾ ਜਿਹੜਾ ਚੋਣਾਂ ਤੋਂ ਪਹਿਲਾਂ ਸੀ ਉਸ ਤੋਂ ਵਸਟ ਕਰ ਦਿੱਤਾ ਹੈ। ਔਰ ਲਾਅ ਐਂਡ ਆਰਡਰ ਦਾ ਇੰਨਾ ਬੁਰਾ ਹਾਲ ਹੈ ਇਸ ਵੇਲੇ, ਆਮ ਕ੍ਰਾਈਮ ਜਿਹੜਾ ਕੁਝ ਰਿਪੋਰਟ ਵੀ ਨਹੀਂ ਹੁੰਦਾ, ਫਿਰੌਤੀਆਂ ਦੀ ਗੱਲ। ਹੁਣ ਅੱਜ ਹੀ ਮੈਂ ਖਬਰ ਆਉਂਦਿਆਂ ਦੇਖ ਰਿਹਾ ਸੀ ਕਿ ਮਾਨਸਾ ਦੇ 3 ਵੱਡੇ ਵਪਾਰੀਆਂ ਨੂੰ, ਜਿਹੜੀ ਬਿਸ਼ਨੋਈ ਗੈਂਗ ਜਿਹਨੂੰ ਰਨ ਹੀ ਅਜੀਤ ਡੋਵਲ ਕਰਦਾ ਹੈ, ਉਹ ਤਾਂ ਹੁਣ ਸਾਰੇ ਕਲੂ ਉਸ ਪਾਸੇ, ਉਹ 3 ਵੱਡੇ ਵਪਾਰੀਆਂ ਨੂੰ ਫਿਰੌਤੀ ਦੀ ਕਾਲ ਆਈ। ਹੁਣ ਉਹਨਾਂ ਨੇ, ਜੇ ਤੁਸੀਂ ਮਾਨਸੇ ਦਾ ਇੱਕ ਕੈਂਡੀਡੇਟ ਮਾਰ ਦਿੱਤਾ, ਇੱਕ ਇੰਟਰਨੈਸ਼ਨਲ ਪਰਸਨੈਲਿਟੀ ਐਲੀਮੀਨੇਟ ਕਰਤੀ, ਤੇ ਨਿੱਕੇ ਮੋਟੇ ਵਪਾਰੀਆਂ ਦੇ ਸਾਹਮਣੇ ਤਾਂ ਉਹਨਾਂ ਨੂੰ ਹੈ ਕਿ ਭਈ ਉਹਦੇ ਕੋਲ ਗਨਮੈਨ ਸੀ, ਉਹਦੇ ਕੋਲ ਆਪਣਾ ਹਥਿਆਰ ਸੀ, ਇੱਕ ਉਹ ਬੇਖੌਫ ਬੰਦਾ ਸੀ, ਉਹਨੂੰ ਜੇ ਉਹਨਾਂ ਨੇ ਜਿਹੜਾ ਮਰਸੀਲੈਸਲੀ ਮਾਰਿਆ ਤੇ ਅਸੀਂ ਬਾਣੀਏ ਜਾਂ ਅਸੀਂ ਕਾਹਦੇ ਪਾਣੀ ਹਾਰ ਹੈ। ਸੋ ਉਹਨਾਂ ਨੇ ਉਹ ਮਾਹੌਲ ਵੀ ਰੱਖੇ। ਜਦੋਂ ਇਹ ਸਾਰਾ ਇੰਨਾ ਕਵਸਟ ਹੋ ਜਾਏਗਾ ਤੇ ਉਹਨਾਂ ਲਈ ਕੋਈ ਆਲਰੇਡੀ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ 25,000 ਸਕੁਅਰ ਕਿਲੋਮੀਟਰ, ਲਾਅ ਐਂਡ ਆਰਡਰ ਦਾ ਨਾਂ ਲੈ ਕੇ ਬਰਖਾਸਤ ਕਰ ਦੇਣਗੇ। ਉਹਨਾਂ ਨੂੰ ਕਹਿਣਗੇ ਜੀ ਠੀਕ ਹੈ, ਉਹਦੇ ਲਈ ਆਲਰੇਡੀ ਉਹਨਾਂ ਨੇ ਜਿਹੜੇ ਵੱਡੇ ਚਿਹਰੇ ਨੇ ਪੱਗਾਂ ਵਾਲੇ, ਉਹ BJP 'ਚ ਜੁਆਇਨ ਕਰਾਉਣ ਦੀ ਕਵਾਇਦ ਜਾਰੀ ਰੱਖੀ ਹੋਈ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ। ਸੋ ਇਹ ਭੰਬਲ ਭੂਸੇ ਦੇ ਨਾਲ ਹੀ ਜਿਹੜਾ ਇਹਨਾਂ ਦੀ ਸਰਵਾਈਵਲ ਹੈ। ਸੋ ਜੋ ਮੈਨੂੰ ਨਜ਼ਰ ਆ ਰਿਹਾ ਕਿ ਵੀ ਜੇ ਸਾਡੀਆਂ ਧਿਰਾਂ ਸਿਆਣੀਆਂ ਨਾ ਹੋਈਆਂ, ਜਿਹੜੀਆਂ ਹੁੰਦੀਆਂ ਜਾਪਦੀਆਂ ਨਹੀਂ ਨੇ, ਬਾਰ-ਬਾਰ ਦੇਖਦੇ, ਤੇ ਬਹੁਤ ਵਰਸਟ ਦਿਨ ਪੰਜਾਬ ਦੇ ਵਿੱਚ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਪਹਿਲਾਂ ਜਿਹੜਾ ਨੈਰੇਟਿਵ ਅੱਤਵਾਦੀ, ਅਲਗਾਵਵਾਦੀ, ਉਗਰਵਾਦ ਦਾ, ਉਹ ਹੁਣ ਗੈਂਗਸਟਰ ਦਾ ਨੈਰੇਟਿਵ ਹੈ। ਔਰ ਇਸ ਲਈ ਭਗਵੰਤ ਮਾਨ ਜਿਹਦੇ ਕੋਲ ਉਹਦਾ ਜਿਹੜਾ ਉਹ ਹੋਰ ਪੰਜਾਬ ਦੀਆਂ ਸਮੱਸਿਆਵਾਂ ਲਈ ਵਕਤ ਨਹੀਂ ਹੈ, ਉਹ ਦੌੜ ਕੇ ਜਾ ਕੇ ਹਾਈ ਕਮਿਸ਼ਨਰ ਨੂੰ ਮਿਲਦਾ ਕੈਨੇਡਾ ਦੇ ਦਿੱਲੀ ਦੇ ਵਿੱਚ, ਔਰ ਉਹਨੂੰ ਕਹਿੰਦਾ ਕਿ ਜੀ ਇਹ ਪੰਜਾਬ ਪੁਲਿਸ ਨਾਲ ਤੁਸੀਂ ਸਿੱਧਾ ਸਮਝੌਤਾ ਕਰੋ ਤਾਂ ਕਿ ਅਸੀਂ ਉੱਥੋਂ ਗੈਂਗਸਟਰ ਲਿਆਈਏ, ਪੰਜਾਬ ਦਾ ਅਮਨ ਭੰਗ ਕਰ ਰਹੇ ਨੇ। ਸੋ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ। ਔਰ ਕੈਨੇਡਾ ਦਾ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ ਕੈਨੇਡੀਅਨ ਏਜੰਸੀਆਂ ਨੂੰ ਮਿਸ ਇਨਫੋਰਮੇਸ਼ਨ ਦੇ ਕੇ ਸਾਬੋਤਾਜ ਕੀਤਾ ਆਟਵਾ ਦੀ ਰੈਲੀ ਨੂੰ, ਔਰ 2 ਸਿੱਖ ਐਕਟਿਵਿਸਟ ਨੂੰ ਜਿਹੜਾ ਹੈ ਉਹ ਐम्बੈਰਸ ਕੀਤਾ ਹੈ, ਉਹਨਾਂ ਨੂੰ ਜ਼ਲੀਲ ਕੀਤਾ ਹੈ। ਤੇ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਇਹੀ ਗੈਂਗਸਟਰਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਸਿੱਧੂ ਮੂਸੇਵਾਲੇ ਵੇਲੇ, ਜਿਹੜੀਆਂ ਫਲਾਣਾ ਬਰਾੜ ਤੇ ਫਲਾਣਾ ਢਿਮਕਾ ਕੈਨੇਡਾ ਬੇਸ, ਇਹ ਤੁਹਾਨੂੰ ਬਹੁਤ ਤੇਜ਼ੀ ਨਾਲ ਨਜ਼ਰ ਆਉਣਗੀਆਂ। ਅਸਲੀ ਸਮੋਕ ਸਕਰੀਨ ਉਹਨਾਂ ਨੇ ਕ੍ਰੀਏਟ ਕਰ ਦਿੱਤੀ ਹੋਈ ਹੈ, ਉਹਦੇ 'ਚ ਕੁਛ ਕੱਢਣਾ ਪਾਣਾ ਨਹੀਂ ਹੈ। ਔਰ ਇਹ ਮੋਰ ਕਨਫਿਊਜ਼ਨ, ਮੋਰ ਭੰਬਲ ਭੂਸਾ ਤੇ ਉਹਦਾ ਬਹਾਨਾ ਬਣਾ ਕੇ ਮੋਰ ਤਸ਼ੱਦਦ ਪੰਜਾਬ 'ਚ ਜਵਾਨੀ ਦੇ ਖਿਲਾਫ ਜ਼ਿਆਦਾ ਕੇਸ, ਉਹੀ ਅਰੈਸਟ ਔਰ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਵੀ ਜਿਹੜਾ ਉਹ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।